China's infrastructure built up near border with India and Ladakh alarming, says US general. This border issue is between China and India. The two sides have the will and capability to properly resolve the issues through talks. Some US officials are trying to add fuel to the fire and pointing fingers. ਪੈਂਗੋਂਗ ਸੋ ਲੇਕ ਤੇ ਕੀ ਹੋਇਆ, ਗਲਵਾਨ ਵੈਲੀ 'ਚ ਕੀ ਹੋਇਆ ਔਰ ਕਿਵੇਂ ਕਿੰਨੇ ਹਜ਼ਾਰ ਸਕੁਅਰ ਕਿਲੋਮੀਟਰ ਏਰੀਆ, ਕਿਉਂਕਿ ਭਾਰਤ ਤਾਂ ਉਹਨੇ ਤਾਂ ਮੂੰਹ ਸੀਤਾ ਹੋਇਆ ਕਿ ਵੀ ਉਹਨਾਂ ਨੇ ਹੜੱਪਿਆ। ਇਹਨਾਂ ਨੇ ਕਿਹਾ ਜੀ ਅਸੀਂ ਫਲਾਣੀਆਂ ਐਪਸ ਬੰਦ ਕਰਤੀਆਂ, ਅਸੀਂ ਇਹ ਕਰਾਂਗੇ। ਉਹ ਅੱਜ ਵੀ ਸਭ ਤੋਂ ਜ਼ਿਆਦਾ ਟ੍ਰੇਡ ਚਾਈਨਾ ਨਾਲ ਹੈ। ਦੁਨੀਆ ਦੇ ਸਾਰੇ ਮੁਲਕਾਂ 'ਚ ਸਭ ਤੋਂ ਜ਼ਿਆਦਾ ਟ੍ਰੇਡ $100 ਬਿਲੀਅਨ ਪਲੱਸ ਭਾਰਤ ਦੀ ਚੀਨ ਨਾਲ ਹੈ। ਜਿਹੜੀ ਘਟਨਾ ਮਈ ਜੂਨ 2020 'ਚ ਹੁੰਦੀ ਹੈ, ਆਲਮੋਸਟ 2 ਸਾਲ ਹੋ ਗਏ ਨੇ। ਅੱਜ ਤੱਕ ਭਾਰਤ ਦੇ ਪ੍ਰਾਈਮ ਮਿਨਿਸਟਰ, ਹੋਮ ਮਿਨਿਸਟਰ, ਉਹਨਾਂ ਦੀ ਫੋਰਨ ਮਿਨਿਸਟਰੀ ਨੇ ਕਦੇ ਨਹੀਂ ਕਿਹਾ ਵੀ ਚੀਨ ਐਗਰੈਸਰ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕੀ ਜਨਰਲ ਵਜੋਂ LAC ਸੰਬੰਧੀ ਚੀਨ ਦੇ ਖਿਲਾਫ ਦਿੱਤੇ ਗਏ ਬਿਆਨ ਤੇ ਚੀਨ ਨੇ ਤਿੱਖਾ ਜਿਹੜਾ ਰਿਐਕਸ਼ਨ ਦਿੱਤਾ ਹੈ ਔਰ ਚੀਨ ਤੇ ਅਮਰੀਕਾ ਆਪਸ ਵਿੱਚ ਸ਼ਬਦੀ ਜੰਗ ਕਰ ਰਹੇ ਨੇ। ਪਰ ਸਹਿਮੇ ਹੋਏ ਭਾਰਤ ਨੇ ਅਜੇ ਤੱਕ ਇੱਕ ਵਾਰ ਵੀ ਚੀਨ ਨੂੰ ਹਮਲਾਵਰ ਦੇ ਤੌਰ ਤੇ ਦੋਸ਼ੀ ਨਹੀਂ ਠਹਿਰਾਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬੀ ਦਾ ਇੱਕ ਅਖਾਣ ਹੈ, ਮੁਦਈ ਸੁਸਤ ਗਵਾਹ ਚੁਸਤ। ਸੋ ਜ਼ਾਹਰ ਹੈ ਕਿ ਜਿਹੜਾ ਪ੍ਰਭਾਵਿਤ ਹੋਇਆ ਹੁੰਦਾ ਹੈ ਜਾਂ ਜਿਹੜਾ ਕਿਸੇ ਚੀਜ਼ ਦੇ ਅਸਰ ਦੇ ਥੱਲੇ ਹੁੰਦਾ ਹੈ, ਉਸ ਨੂੰ ਅਸੀਂ ਮੁਦਈ ਕਹਿੰਦੇ ਹਾਂ, ਜਿਹੜਾ ਪੀੜਤ ਹੈ ਜੀ। ਔਰ ਉਹ ਆਪਣੀ ਆਵਾਜ਼ ਚੁੱਕਦਾ ਹੈ ਤੇ ਆਪਣੀ ਆਵਾਜ਼ ਨੂੰ ਜਦੋਂ ਚੁੱਕਦਾ ਹੈ ਤਾਂ ਫਿਰ ਉਹ ਨਾਲ ਗਵਾਹ ਵੀ ਰੱਖਦਾ ਕਿ ਜੇ ਮੇਰੇ ਨਾਲ ਇਹਨੇ ਧੱਕਾ ਕੀਤਾ, ਮੇਰਾ ਗਵਾਹ ਹੈ। ਪਰ ਜੇ ਉਹ ਸਿਚੁਏਸ਼ਨ ਹੋਏ ਕਿ ਜਿਹੜਾ ਪੀੜਤ ਹੈ ਉਹਨੇ ਤਾਂ ਮੂੰਹ ਬੰਦ ਕੀਤਾ ਹੋਏ, ਬੁੱਲ ਸੀਤੇ ਹੋਣ, ਤੇ ਜਿਹੜਾ ਗਵਾਹ ਬਣਾਇਆ ਹੋਇਆ ਝੂਠਾ ਜਾਂ ਸੱਚਾ ਉਹ ਉਛਲ ਕੇ ਕਹਿ ਰਿਹਾ ਹੋਏ ਕਿ ਜੀ ਇਹਦੇ ਨਾਲ ਇਹ ਹੋਇਆ, ਇਹਦੇ ਨਾਲ, ਤਾਂ ਉਹਨੂੰ ਉਹ ਪੁੱਛ ਰਹੇ ਹੋਣ ਕਿ ਵੀ ਦੱਸ ਤੇਰੇ ਨਾਲ ਕੀ, ਉਹ ਐਂ ਕਰਕੇ ਬੈਠਾ, ਉਹ ਦੇਖ ਨਹੀਂ ਰਿਹਾ ਉਸ ਪਾਸੇ ਵੱਲ। ਐਗਜ਼ੈਕਟਲੀ ਇਹ ਸਿਚੁਏਸ਼ਨ ਚੀਨ, ਭਾਰਤ, ਅਮਰੀਕਾ, ਇਸ ਟਰਾਇੰਗਲ ਦੀ LAC ਦੇ ਮਾਮਲੇ 'ਚ ਲਾਈਨ ਆਫ ਐਕਚੁਅਲ ਕੰਟਰੋਲ ਜਿਹੜਾ ਚੀਨ ਔਰ ਭਾਰਤ ਦਾ ਟਕਰਾਅ ਜ਼ਾਹਰ ਹੈ। ਇਸ ਦੀ ਹਿਸਟਰੀ ਅਸੀਂ ਕਈ ਵਾਰ ਬਿਆਨੀ ਹੈ ਕਿ ਇਹ ਮੈਕਮੋਨ ਲਾਈਨ ਜਿਹੜੀ ਕਿ ਬ੍ਰਿਟਿਸ਼ ਸਾਮਰਾਜ ਨੇ ਖਿੱਚੀ। ਬੇਸ਼ੱਕ 20ਵੀਂ ਸਦੀ ਵਾਲਾ ਇਨੀਸ਼ੀਅਲ ਜਿਹੜਾ ਸਾਮਰਾਜ ਸੀ ਚਾਈਨਾ ਦਾ, ਉਹ ਬ੍ਰਿਟਿਸ਼ ਪ੍ਰਭਾਵ ਥੱਲੇ ਸੀ, ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਮੈਕਮੋਨ ਲਾਈਨ ਨੂੰ ਕਦੇ ਨਹੀਂ ਸੀ ਕਬੂਲਿਆ। ਇਹੀ ਕਾਰਨ ਹੈ ਕਿ ਜਦੋਂ ਬ੍ਰਿਟਿਸ਼ ਕਾਲੋਨੀਜ਼ ਫ੍ਰੀ ਹੋਈਆਂ, ਅੰਗਰੇਜ਼ ਉੱਥੋਂ ਨਿਕਲੇ 1947 'ਚ, ਜ਼ਾਹਰ ਹੈ ਸ੍ਰੀਲੰਕਾ ਦੀ ਆਜ਼ਾਦੀ ਵੀ ਹੋ ਗਈ। ਬਰਮਾ ਜਿਹੜਾ ਉਹਨੂੰ ਵੀ, ਜਿਹੜਾ ਅੱਜ ਮਿਆਂਮਾਰ ਹੈ, ਉਹਨੂੰ ਵੀ ਉਹਨਾਂ ਨੇ ਆਜ਼ਾਦ ਕੀਤਾ। ਇੱਧਰ ਜਿਹੜੇ ਕੁਛ ਅੰਗਰੇਜ਼ਾਂ ਦੇ, ਜਿਹੜਾ ਇੰਡੀਆ ਦੇ ਨਾਰਥ ਈਸਟ ਦੇ ਵਿੱਚ ਇੱਕੋ ਹੀ ਸਟੇਟ ਵੱਡੀ ਅਸਾਮ ਸੀ, ਹਾਲਾਂਕਿ ਅਸਾਮ ਵੀ ਇੱਕ ਸਟੇਜ 'ਤੇ ਬੰਗਾਲ ਦਾ ਹਿੱਸਾ ਸੀ। ਭਾਰਤ ਨੇ ਉਸ ਤੋਂ ਬਾਅਦ 'ਚ 6-7 ਸਟੇਟਾਂ, ਮਨੀਪੁਰ ਇੱਕ ਅੱਡ ਰਿਆਸਤ ਸੀ, ਬਾਕੀ ਜਿੰਨੀਆਂ ਜਿਹੜੀਆਂ ਸਟੇਟਾਂ ਨੇ, ਅਰੁਣਾਚਲ, ਮੇਘਾਲਿਆ, ਨਾਗਾਲੈਂਡ ਔਰ ਇਹ ਸਾਰੀਆਂ ਜਿਹੜੀਆਂ ਨੇ, ਇਹ ਬਾਅਦ 'ਚ ਭਾਰਤ ਨੇ ਅਸਾਮ 'ਚੋਂ ਹੀ ਕ੍ਰੀਏਟ ਕੀਤੀਆਂ। ਹੁਣ ਇਹੀ ਅਸਾਮ ਦਾ, ਔਰ ਦੂਸਰੇ ਪਾਸੇ ਜਦੋਂ ਅਸੀਂ ਈਸਟਰਨ ਬਾਰਡਰ ਤੱਕ ਕਸ਼ਮੀਰ ਦਾ ਪਾਰਟ ਦੇਖਦੇ ਹਾਂ, ਕਿਉਂਕਿ ਜੰਮੂ ਕਸ਼ਮੀਰ ਜਿਸ ਦੇ ਵਿੱਚ ਗਿਲਗਿਤ ਬਲਸਤਾਨ ਵੀ ਜਿਸ ਦਾ ਹਿੱਸਾ ਸੀ ਐਟ ਸਮ ਸਟੇਜ, ਇਹ ਉਹ ਜਿਹੜਾ ਮੈਪ ਸੀ ਉਸ ਖਿੱਤੇ ਦਾ, ਜਿਹੜਾ ਸਿੱਖ ਰਾਜ ਵੇਲੇ ਡਰਾ ਕੀਤਾ ਗਿਆ। ਜ਼ਾਹਰ ਹੈ 1842 ਦੇ ਵਿੱਚ ਜਦੋਂ ਲਾਹੌਰ ਦੇ ਤਖਤ 'ਤੇ ਮਹਾਰਾਜਾ ਸ਼ੇਰ ਸਿੰਘ ਸਨ, ਮਹਾਰਾਜਾ ਰਣਜੀਤ ਸਿੰਘ ਦਾ ਲੜਕਾ, ਉਸ ਵੇਲੇ ਉਹਨਾਂ ਦੇ ਇੱਕ ਜਨਰਲ, ਸਿੱਖ ਫੌਜ ਦੇ ਜਨਰਲ ਜ਼ੋਰਾਵਰ ਸਿੰਘ ਨੇ ਜਿਹੜਾ ਇਸ ਹਿੱਸੇ ਨੂੰ ਜਿਹੜਾ ਉਹ ਕੰਕਰ ਕੀਤਾ, ਲਦਾਖ ਔਰ ਈਵਨ ਉਹ ਤਿੱਬਤ, ਲਹਾਸਾ ਤੱਕ ਪਹੁੰਚਿਆ। ਇੱਕ ਵਾਰ ਵਿਕਟਰੀ ਹੋਈ, ਦੂਜੀ ਵਾਰ ਡਿਫੀਟ ਹੋਈ ਔਰ ਫਿਰ ਉੱਥੋਂ ਵਾਪਸ ਫੌਜ ਨੂੰ ਮੁੜਨਾ ਪਿਆ। ਲੇਕਿਨ ਇੱਕ ਟ੍ਰਾਈਪਾਰਟਾਈਟ, ਤ੍ਰਿਪੱਖੀ ਜਿਹਨੂੰ ਕਹਿੰਦੇ ਨੇ ਟ੍ਰੀਟੀ, ਸਰਕਾਰੇ ਖਾਲਸਾ ਜੀਓ, ਐਂਪਰਰ ਆਫ ਚਾਈਨਾ ਔਰ ਲਾਮਾ, ਦਲਾਈ ਲਾਮਾ ਆਫ ਤਿੱਬਤ, ਉਹਨਾਂ ਦੇ ਵਿਚਾਲੇ ਹੋਈ। ਸੋ ਉਹਦੇ ਥੱਲੇ ਲਦਾਖ, ਜਿਸ ਨੂੰ ਉਹਨਾਂ ਦੇ ਲੋਕਲ ਡਾਇਲੈਕਟਸ ਵੀ ਛੋਟਾ ਤਿੱਬਤ ਕਿਹਾ ਜਾਂਦਾ ਸੀ,
ਇਹ ਸਿੱਖ ਰਾਜ ਦਾ ਹਿੱਸਾ ਬਣਿਆ। ਸੋ ਜ਼ਾਹਰ ਹੈ ਕਿ ਇਹ ਅਜੇ 4 ਸਾਲ ਵੀ ਨਹੀਂ ਸੀ ਗੁਜ਼ਰੇ ਕਿ 1846 ਚ 1846 ਚ ਐਂਗਲੋ ਸਿੱਖ ਵਾਰ ਪਹਿਲੀ ਹੁੰਦੀ ਹੈ, ਔਰ ਉਹਦੇ ਚ ਸਭ ਤੋਂ ਵੱਡਾ ਜਿਹੜਾ ਗੱਦਾਰੀ ਦਾ ਰੋਲ ਸਿੱਖ ਰਾਜ ਲਾਹੌਰ ਨਾਲ ਪਲੇ ਕਰਨ ਵਾਲਾ ਗੁਲਾਬ ਸਿੰਘ ਡੋਗਰਾ, ਜਿਹੜਾ ਕਿ ਜਿਹਨੂੰ ਰਾਜੇ ਦਾ ਖਿਤਾਬ ਵੀ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਦਿੱਤਾ ਸੀ, ਉਹ ਅੰਗਰੇਜ਼ਾਂ ਦੇ ਨਾਲ ਰਲਿਆ ਹੋਇਆ ਸੀ। ਸਿੱਖ ਫੌਜ ਦਾ ਕੀ ਵਾਪਰਿਆ, ਸ਼ਾਹ ਮੁਹੰਮਦ ਦਾ ਇੱਕ ਲਾਈਨ ਜਿਹੜੀ ਹੈ ਉਹ ਸਾਰੀ ਕਹਾਣੀ ਬਿਆਨ ਕਰਦੀ ਹੈ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਸੋ ਜ਼ਾਹਰ ਹੈ ਕਿ ਗਦਾਰਾਂ ਦੀ ਬਦੌਲਤ ਜਿੱਤੀਆਂ ਹੋਈਆਂ ਫੌਜਾਂ ਹਾਰੀਆਂ, ਔਰ ਉਹਨਾਂ ਗਦਾਰਾਂ ਦੀ ਫਰਿਸਤ 'ਚ ਸਰੇ ਫਰਿਸਤ ਸਭ ਤੋਂ ਉੱਪਰ ਜਿਹੜਾ ਉਹ ਗੁਲਾਬ ਸਿੰਘ ਡੋਗਰਾ ਸੀ ਜੰਮੂ ਦਾ। ਔਰ ਜਿਹੜੀ ਭੈਰੋਵਾਲ ਦੀ ਜਾਂ ਭਰੋਵਾਲ ਦੀ ਟ੍ਰੀਟੀ ਹੋਈ ਉਸ ਦੇ ਥੱਲੇ ਫਿਰ ਇਹ ਜਿਹੜਾ ਜੰਮੂ ਕਸ਼ਮੀਰ ਦੀ ਜਿਹੜੀ ਸਾਰਾ ਇਲਾਕਾ ਸੀ ਸਿੱਖ ਰਾਜ ਦਾ, ਉਹ ਗੁਲਾਬ ਸਿੰਘ ਨੂੰ ਐਜ਼ ਏ ਤੋਹਫਾ, ਐਜ਼ ਏ ਗਿਫਟ ਗਦਾਰੀ ਦਾ ਦਿੱਤਾ ਗਿਆ। ਡਰਾਮਾ ਕੀਤਾ ਗਿਆ ਜੀ 72 ਲੱਖ ਦੇ ਕੇ ਉਹਨੇ ਖਰੀਦਿਆ, ਨਹੀਂ, ਉਹ ਉਸ ਨੂੰ ਉਹਨਾਂ ਨੇ ਕੀਤਾ। ਸੋ ਇਸ ਤਰੀਕੇ ਨਾਲ ਇਹ ਜਿਹੜਾ ਜਦੋਂ ਇਹ ਤੁਸੀਂ ਲਾਈਨ ਆਫ ਐਕਚੁਅਲ ਕੰਟਰੋਲ ਦੀ ਗੱਲ ਕਰਦੇ ਹੋ ਤੇ ਫਿਰ ਇਹ ਗੱਲ ਉਸ ਹੱਦ ਤੱਕ ਜਾਂਦੀ ਹੈ। ਔਰ ਇਹ ਜਿਹੜਾ ਉਸਨੇ ਸ਼ਾਇਦ ਕਿਹੜਾ ਗਾਂਧੀ ਹੈ ਜਿਹਨੇ, ਗਾਂਧੀ ਦਾ ਡਿਸੈਂਡੈਂਟ ਹੀ ਹੈ ਉਹ ਰਾਜਮੋਹਨ ਗਾਂਧੀ ਸ਼ਾਇਦ, ਕਿ ਜਿਹਨੇ ਕਿਤਾਬ ਵੀ ਲਿਖੀ ਹੈ ਇਹ ਸਾਰੇ, ਤੇ ਉਹਦੇ 'ਚ ਵੀ ਸ਼ਾਇਦ ਉਹਨੇ ਹਵਾਲਾ ਦਿੱਤਾ ਹੈ ਹਰਪਾਲ ਸਿੰਘ ਪੰਨੂ, ਉਹਨਾਂ ਨੇ ਵੀ ਆਪਣੇ ਰਾਈਟ ਅਪ 'ਚ ਕਿਤੇ ਕਿਹਾ ਸੀ ਕਿ ਜਦੋਂ ਵਾਜਪਾਈ ਫੋਰਨ ਮਿਨਿਸਟਰ ਸੀ ਮੁਰਾਰਜੀ ਦੇਸਾਈ ਦੀ ਕੈਬਨਿਟ ਦੇ ਵਿੱਚ, ਔਰ ਉਹ ਪਹਿਲੀ ਚੀਨ ਯਾਤਰਾ ਹੋਈ ਔਰ ਉਹਦੇ 'ਚ ਉਹਨਾਂ ਨੇ ਗੱਲ ਸ਼ੁਰੂ ਕੀਤੀ ਬਾਰਡਰ ਦੇ ਲੈ ਕੇ LAC ਨੂੰ, ਤੇ ਉਹਨਾਂ ਦੇ ਨੁਮਾਇੰਦੇ ਨੇ ਕਿਹਾ ਕਿ ਦੇਖੋ ਤੁਹਾਡਾ ਭਾਰਤ ਜਾਂ ਦੂਜੇ ਨਾਲ ਤਾਂ ਉਹਦਾ ਕੋਈ ਤਾਲੁਕ ਹੀ ਨਹੀਂ ਹੈ, ਕਿਉਂਕਿ ਇਹ ਸਿੱਖ ਰਾਜ ਦਾ ਹਿੱਸਾ ਸੀ, ਸਰਕਾਰੇ ਖਾਲਸਾ ਦਾ। ਜਦੋਂ ਅਸੀਂ ਗੱਲ ਕਰਾਂਗੇ ਉਹਨਾਂ ਦੇ ਨਾਲ ਕਰਾਂਗੇ। ਹੁਣ ਇਹ ਕਿੰਨਾ ਕਿਹਦੇ 'ਚ ਉਹਨਾਂ ਨੇ ਕੀ, ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਲਾਈਨ ਆਫ ਐਕਚੁਅਲ ਕੰਟਰੋਲ ਜਿਹੜੀ ਡਰਾ ਹੋਈ ਇਹ ਕਦੇ ਚੀਨ ਨੇ ਨਹੀਂ ਮੰਨੀ। ਔਰ ਉਸ ਟੈਰੀਟਰੀ ਨੂੰ, ਜਿਵੇਂ ਅਕਸਰ ਅਸੀਂ ਜਿਹੜਾ ਤਿੱਬਤ ਉਹ ਰੂਫ ਹੈ ਔਰ ਇਹ 5 ਫਿੰਗਰਸ ਜਿਹਨੂੰ ਮਾਓ ਜ਼ੇਤੁੰਗ ਕਹਿੰਦਾ ਸੀ, ਉਸ ਦੇ ਵਿੱਚ ਨੇਪਾਲ ਵੀ ਹੈ, ਲੱਦਾਖ ਵੀ ਹੈ, ਅਰੁਣਾਚਲ ਪ੍ਰਦੇਸ਼ ਜਿਹੜਾ ਉਹਨਾਂ ਦਾ ਸਾਊਥ ਤਿੱਬਤ ਹੈ, ਸਿੱਕਮ, ਭੂਟਾਨ। ਹੁਣ ਇਸ ਸਾਰੇ ਨੂੰ ਨਹਿਰੂ ਨਾਲ ਵੀ ਸੈਟਲ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ। ਉਹ ਭੁਤਰਿਆ ਹੋਇਆ ਸੀ, ਉਹਨੇ ਅਟੈਕ ਕੀਤਾ, ਉਹਦੀ ਸਜ਼ਾ ਫਿਰ ਕੀ ਮਿਲੀ ਕਿ 2 ਸਾਲ ਦੇ ਵਿੱਚ ਮਰ ਵੀ ਗਿਆ। ਔਰ 30,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਜਿਹੜੀ ਉਦੋਂ ਤੱਕ ਬ੍ਰਿਟਿਸ਼ ਭਾਰਤ ਵਾਲਾ ਜਿਹੜਾ ਭਾਰਤ ਸੀ ਉਹਨਾਂ ਦੇ ਕੋਲ ਸੀ, ਉਹ ਚੀਨ ਨੇ ਲਈ। ਫਿਰ ਜਿਹੜੇ ਜਿੱਥੇ ਤੱਕ ਅੱਗੇ ਆ ਵੀ ਗਏ ਸੀ ਤੇਜਪੁਰ ਤੱਕ, ਔਰ ਦੂਜੇ ਉਹ ਵਾਪਸ ਮੁੜੇ ਔਰ ਵਾਪਸ ਹਟੇ। ਹੁਣ ਇਸ ਸਾਰੇ ਪੀਰੀਅਡ 'ਚ ਬੇਸ਼ੱਕ ਚਾਈਨਾ ਨੇ ਭਾਰਤ ਦੇ ਨਾਲ ਬਿਜ਼ਨਸ ਰਿਲੇਸ਼ਨਸ ਡਿਵੈਲਪ ਕੀਤੇ। ਅੱਜ ਵੀ ਦੁਨੀਆ ਦੇ ਸਾਰੇ ਮੁਲਕਾਂ 'ਚ ਸਭ ਤੋਂ ਜ਼ਿਆਦਾ ਟ੍ਰੇਡ $100 ਬਿਲੀਅਨ ਪਲੱਸ ਭਾਰਤ ਦੀ ਚੀਨ ਨਾਲ ਹੈ। ਔਰ ਜ਼ਾਹਰ ਹੈ ਕਿ ਵੀ ਇਹ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ ਕਿ ਇਹ ਜਿਹੜੇ ਹਿੰਦੂਤਵੀ ਵਿਦ ਇਨ ਕੰਟਰੀ ਤਾਂ ਆਪਣੇ ਲੋਕਾਂ ਨੂੰ ਕਿਵੇਂ ਅਕਲੀਅਤਾਂ ਦੇ ਨਾਲ ਬਿਹੇਵ ਕਰ ਰਹੇ ਨੇ, ਕਿਵੇਂ ਦਾਦੇ ਬਣੇ ਹੋਏ ਨੇ, ਪਰ ਉੱਥੇ ਕਿਵੇਂ ਭਿੱਜੀ ਬਿੱਲੀ ਬਣ ਜਾਂਦੇ ਨੇ। ਔਰ ਜੋ ਕੁਝ ਫਿਰ ਜੂਨ 2020 ਦੇ ਵਿੱਚ ਉਹ ਜਿਵੇਂ ਚੀਨ ਨੇ ਇਹਨਾਂ ਦੇ ਭੂਤਰੇਪਨ ਦੀ ਇਹਨਾਂ ਨੂੰ ਸਜ਼ਾ ਦਿੱਤੀ। ਪੈਂਗੋਂਗ ਸੋ ਲੇਕ ਤੇ ਕੀ ਹੋਇਆ, ਗਲਵਾਨ ਵੈਲੀ 'ਚ ਕੀ ਹੋਇਆ, ਔਰ ਕਿਵੇਂ ਕਿੰਨੇ ਹਜ਼ਾਰ ਸਕੁਅਰ ਕਿਲੋਮੀਟਰ ਏਰੀਆ, ਕਿਉਂਕਿ ਭਾਰਤ ਤਾਂ ਉਹਨੇ ਦਾ ਮੂੰਹ ਸੀਤਾ ਹੋਇਆ ਕਿ ਵੀ ਉਹਨਾਂ ਨੇ ਹੜੱਪਿਆ। ਔਰ ਇਹਦੇ ਬਾਵਜੂਦ ਕਿ ਭਾਈ ਇਹ ਇਹਨਾਂ ਨੇ ਕਿਹਾ ਜੀ ਅਸੀਂ ਫਲਾਣੀਆਂ ਐਪਸ ਬੰਦ ਕਰਤੀਆਂ, ਅਸੀਂ ਇਹ ਕਰਾਂਗੇ, ਉਹ ਅੱਜ ਵੀ ਸਭ ਤੋਂ ਜ਼ਿਆਦਾ ਟ੍ਰੇਡ ਚਾਈਨਾ ਨਾਲ ਹੈ। 15 ਤੋਂ ਜ਼ਿਆਦਾ ਜਿਹੜੀਆਂ ਇਹਨਾਂ ਦੀਆਂ ਮੀਟਿੰਗਸ ਕਮਾਂਡਰ ਲੈਵਲ ਦੀਆਂ ਹੋਈਆਂ ਨੇ, ਉਹੀ ਪੈਂਗੋਂਗ ਸੋ ਲੇਕ, ਉਹੀ ਉਸ ਤੋਂ ਪਹਿਲਾਂ ਜਿਹੜਾ ਡੋਕਲਾਮ ਦੇ ਵਿੱਚ ਵੀ ਜਿਹਦਾ ਬਾਰਡਰ ਭੂਟਾਨ ਨਾਲ ਲੱਗਦਾ, ਇਹਨਾਂ ਨੂੰ ਸਜ਼ਾ ਦਿੱਤੀ ਗਈ। ਹੁਣ ਸਾਰੇ ਦੇ ਚੱਲਦੇ ਆ ਕਿਉਂਕਿ ਅਮਰੀਕਾ ਦਾ ਇੰਟਰਸਟ ਉਸ ਖਿੱਤੇ 'ਚ ਚਾਈਨਾ ਨੂੰ ਘੇਰਨ ਦਾ ਹੈ, ਉਹਦੇ ਲਈ ਕੁਆਡ ਬਣਾਈ ਗਈ, ਉਹਦੇ ਲਈ ਜਿਹੜਾ ਉਹ ਪੈਸੀਫਿਕ ਓਸ਼ਨ 'ਚ ਜਿਹੜੀਆਂ ਸਪੈਸ਼ਲ ਟ੍ਰੇਨਿੰਗਸ ਐਕਸਰਸਾਈਜ਼ਸ ਇਹ ਉਹ ਦੇ ਨਾਂ ਥੱਲੇ। ਹੁਣ ਭਾਰਤ ਨੇ ਅੱਜ ਤੱਕ ਜਿਹੜੀ ਘਟਨਾ ਮਈ ਜੂਨ 2020 'ਚ ਹੁੰਦੀ ਹੈ, ਆਲਮੋਸਟ 2 ਸਾਲ ਹੋ ਗਏ ਨੇ, ਅੱਜ ਤੱਕ ਭਾਰਤ ਦੇ ਪ੍ਰਾਈਮ ਮਿਨਿਸਟਰ, ਹੋਮ ਮਿਨਿਸਟਰ, ਉਹਨਾਂ ਦੀ ਫੋਰਨ ਮਿਨਿਸਟਰੀ ਨੇ ਪਾਰਲੀਮੈਂਟ ਔਰ ਜਾਂ ਬਾਹਰ ਕਦੇ ਨਹੀਂ ਕਿਹਾ ਵੀ ਚੀਨ ਐਗਰੈਸਰ ਹੈ, ਚੀਨ ਨੇ ਸਾਡੀ ਟੈਰੀਟਰੀ ਤੇ ਕਬਜ਼ਾ ਕੀਤਾ ਹੈ। ਲੇਕਿਨ ਅਮਰੀਕਾ ਹੁਣ ਮੁਦਈ ਸੁਸਤ ਗਵਾਹ ਚੁਸਤ ਹੀ ਹੈ,
ਹੁਣ ਅਮਰੀਕਾ ਦਾ ਉਸ ਕਮਾਂਡ ਦਾ ਜਿਹੜਾ ਪੈਸੀਫਿਕ ਕਮਾਂਡ ਦਾ ਲੈਫਟੀਨੈਂਟ ਜਨਰਲ ਹੈ ਜਾਂ ਜਨਰਲ ਚਾਰਲਸ ਏ ਫਲਿਨ, ਪਿਛਲੇ ਦਿਨਾਂ 'ਚ ਇਹ ਭਾਰਤ ਗਿਆ ਔਰ ਫਲਿਨ ਨੇ ਉੱਥੇ ਜਾ ਕੇ ਕਿਹਾ ਕਿ ਵੀ ਚਾਈਨੀਜ਼ ਐਕਟੀਵਿਟੀ ਇਨ ਈਸਟਰਨ ਲੱਦਾਖ ਆਈ ਓਪਨਿੰਗ ਬਿਹੇਵੀਅਰ ਕੰਸਰਨਿੰਗ, ਕਿ ਵੀ ਇਹ ਅੱਖਾਂ ਖੋਲ੍ਹਣ ਵਾਲਾ ਜੋ ਚੀਨ ਨੇ ਕੀਤਾ ਹੈ ਇਹਦੇ ਤੇ ਅਸੀਂ ਕੰਸਰਨਡ ਹੈ। ਔਰ ਫਿਰ ਉਹਨੇ ਕਿਹਾ ਚਾਈਨਾਜ਼ ਇਨਫਰਾਸਟ੍ਰਕਚਰ ਬਿਲਟ ਅਪ ਨੀਅਰ ਬਾਰਡਰ ਵਿਦ ਇੰਡੀਆ ਐਂਡ ਲੱਦਾਖ ਅਲਾਰਮਿੰਗ ਸੇਜ਼ ਯੂਐਸ ਜਨਰਲ। ਉਹਨੇ ਕਿਹਾ ਜੀ ਤੁਸੀਂ ਚੁੱਪ ਕਰਕੇ ਬੈਠੇ ਹੋ ਅੱਖਾਂ ਬੰਦ ਕਰਕੇ, ਉਹਨਾਂ ਦਾ ਇਨਫਰਾਸਟ੍ਰਕਚਰ ਵੀ ਜਿਹੜਾ ਅਲਾਰਮਿੰਗ ਹੈ। ਡਿਫੈਂਸ ਇਨਫਰਾਸਟ੍ਰਕਚਰ ਬੀਇੰਗ ਬਿਲਟ ਬਾਈ ਚਾਈਨਾ ਨੀਅਰ ਲੱਦਾਖ ਇਜ਼ ਐਨ ਅਲਾਰਮਿੰਗ। ਇਹ ਮੈਂ ਸਕਰੋਲ ਵਾਲਿਆਂ ਦੀ ਰਿਪੋਰਟਿੰਗ ਹੈ। ਹੁਣ ਇਹ ਉਹਨੇ ਪੂਰਾ ਖੁੱਲ੍ਹ ਕੇ ਜਿਹੜਾ ਇਸ ਦੇ ਉੱਤੇ ਗੱਲ ਕੀਤੀ ਕਿ ਭਾਈ ਇਹ ਜਿਹੜਾ ਤੁਸੀਂ ਅੱਖਾਂ ਬੰਦ ਕੀਤੀਆਂ, ਅੱਖਾਂ ਖੋਲ੍ਹੋ, ਇਵੇਂ ਹੋ ਰਿਹਾ। ਭਾਰਤ ਫਿਰ ਵੀ ਨਹੀਂ ਬੋਲਿਆ, ਉਹਨੇ ਉਸ ਚੈਨਲ ਤੇ ਵੀ ਕੋਈ ਕਮੈਂਟ ਨਹੀਂ ਕੀਤਾ। ਹਾਲਾਂਕਿ ਜਿਹੜਾ ਹੁਣ ਇਹ ਕਿਹਾ ਜੀ ਇੰਡੀਆ ਚਾਈਨਾ ਐਗਰੀ ਟੂ ਹੋਲਡ ਨੈਕਸਟ ਰਾਊਂਡ ਆਫ ਮਿਲਟਰੀ ਟਾਕ ਸੂਨ ਔਨ ਈਸਟਰਨ ਲੱਦਾਖ ਰੋ, ਜੀ ਉਹ ਜਿਹੜਾ ਈਸਟਰਨ ਲੱਦਾਖ ਪੈਂਗੋਂਗ ਸੋ ਲੇਕ ਅਸੀਂ ਗੱਲਬਾਤ ਕਰਾਂਗੇ। ਪਰ ਅੱਜ ਚਾਈਨਾ ਨੇ ਜਿਹੜਾ ਹੈ ਉਹ ਅਮਰੀਕਾ ਨੂੰ ਵੰਗਾਰਿਆ ਔਰ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਤੁਸੀਂ ਬਲਦੀ ਦੇ ਉੱਤੇ ਜਿਹੜਾ ਉਹ ਤੇਲ ਨਾ ਪਾਓ। ਔਰ ਚਾਈਨੀਜ਼ ਮਿਨਿਸਟਰੀ ਆਫ ਫੋਰਨ ਅਫੇਅਰਸ ਦੇ ਸਪੋਕਸਪਰਸਨ ਨੇ ਮਿਸਟਰ ਝਾਓ ਲੀਜਨ, ਉਹਨਾਂ ਨੇ ਇਹ ਕਿਹਾ ਕਿ ਦਿਸ ਬਾਰਡਰ ਇਸ਼ੂ ਇਜ਼ ਬਿਟਵੀਨ ਚਾਈਨਾ ਐਂਡ ਇੰਡੀਆ, the two sides have the will and capability to properly resolve the issues through talks। ਉਹਨਾਂ ਨੇ ਕਿਹਾ ਜੀ ਇਹ ਜਿਹੜਾ ਸਾਡੇ ਆਪਸ ਦੇ ਦੋ ਮੁਲਕਾਂ ਦੇ ਵਿੱਚ ਹੈ, ਸਾਡੇ 'ਚ ਕੈਪੇਬਿਲਿਟੀ ਹੈ ਵੀ ਅਸੀਂ ਇਹਨੂੰ ਗੱਲਬਾਤ ਰਾਹੀਂ ਹੱਲ ਕਰ ਸਕਦੇ ਹਾਂ। ਐਂਡ ਸਮ US officials are trying to add fuel to the fire and pointing fingers। ਇਹ ਬਲਦੀ ਤੇ ਤੇਲ ਪਾ ਰਹੇ ਨੇ ਔਰ ਇਹ ਜਿਹੜਾ ਉਹ ਦੂਸ਼ਣਬਾਜ਼ੀ ਕਰ ਰਹੇ ਨੇ। Now this is despicable act। We hope they will do more to contribute to regional peace and stability। ਉਹਨਾਂ ਨੇ ਕਿਹਾ ਜੀ ਇਹ ਕੰਡੈਮਨੇਬਲ ਹੈ ਔਰ ਇਸ ਦੇ ਬਜਾਏ ਕਿ ਅਮਰੀਕਾ ਇਸ ਖਿੱਤੇ ਦੇ ਵਿੱਚ ਅਮਨ ਔਰ ਸਥਿਰਤਾ ਲਈ ਕੰਮ ਕਰੇ, ਇਹ ਜਿਹੜਾ ਹੈ ਇਸ ਦੇ ਉੱਤੇ ਬਲਦੀ ਦੇ ਉੱਤੇ ਤੇਲ ਪਾ ਰਹੇ ਨੇ। ਹੁਣ ਇਸ ਸਭ ਦੇ ਬਾਵਜੂਦ ਵੀ ਅਮਰੀਕਨ ਜਨਰਲ ਭਾਰਤ ਦੀ ਸੋਇਲ ਤੇ ਖਲੋ ਕੇ ਕਹਿੰਦਾ ਕਿ ਭਾਈ ਇਹ ਹੈ, ਤੇ ਲੇਕਿਨ ਉਹ ਜਿਹੜਾ ਉਹ ਅੱਗੋਂ ਬੋਲਦਾ ਨਹੀਂ। ਤੇ ਫਿਰ ਉਹੀ ਗੱਲ ਜਿਹੜੀ ਅਸੀਂ ਅਕਸਰ ਦੁਹਰਾਉਂਦੇ ਹਾਂ ਕਿ ਇਬ ਕੀ ਬਾਹਰ ਮਾਰ ਤੋਂ ਦੇਖੋ। ਸੋ ਉਹਨਾਂ ਨੇ ਮੂੰਹ ਬੰਦ ਕੀਤੇ ਹੋਏ ਨੇ ਔਰ ਉਹਨਾਂ ਨੂੰ ਇਹ ਪਤਾ ਹੈ ਕਿ ਭਾਈ ਅਲਟੀਮੇਟਲੀ ਜਦੋਂ ਥੋੜਾ ਜਿਹਾ ਭੂਤਰਾਪਨ ਦਿਖਾਇਆ ਸੀ ਤੇ ਉਹਨਾਂ ਨੇ ਖੁੰਬ ਠੱਪ ਦਿੱਤੀ ਹੈ, ਤੇ ਜੇ ਹੁਣ ਕੁਛ ਕੀਤਾ ਤਾਂ ਫਿਰ ਇਹਨਾਂ ਨੂੰ ਪਤਾ ਹੈ ਕਿ ਭਾਈ ਇਹਨਾਂ ਦਾ ਕੀ ਹਸ਼ਰ ਹੋਇਆ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।